फिर से मैं रिपीट करता हूं, जो कौम अपनी इज्जत नहीं करती दुनिया उसकी इज्जत नहीं करती। एब्सोल्युटली नॉट। हमारा 30 साल से बैठा हुआ है लंदन के अंदर एक दहशतगर्द, उसको ड्रोन मारेंगे तो क्या वो इजाजत दे देंगे? मैं मुझे कोई इंस्टेंस बता दें कि आपके मुल्क, आप उनकी मदद कर रहे हैं, आप अपने आपके लोग मर रहे हैं उनके लिए, और वो आप ही को बमबारी कर रहे हैं आपके मुल्क में। इसकी कोई दुनिया में मिसाल है? 9/11 ਤੋਂ ਬਾਅਦ ਅਮਰੀਕਾ ਦਹਿਸ਼ਤਗਰਦੀ ਮਕਾਨ ਦੇ ਬਹਾਨੇ ਅਫਗਾਨਿਸਤਾਨ ਵਿੱਚ ਆਇਆ ਤੇ ਪਾਕਿਸਤਾਨ ਨੇ ਵੀ ਫੰਡਿੰਗ ਦੇ ਬਦਲੇ ਅਮਰੀਕੀ ਫੌਜਾਂ ਦਾ ਪੂਰਾ ਸਾਥ ਦਿੱਤਾ। ਨੈਟੋ ਫੂਡ ਸਪਲਾਈ ਤੋਂ ਲੈ ਕੇ ਡਰੋਨ ਹਮਲਿਆਂ ਤੀਕਰ ਹਰ ਮਾਮਲੇ ਵਿੱਚ ਅਮਰੀਕਾ ਨੇ ਪਾਕਿਸਤਾਨ ਦੀ ਜ਼ਮੀਨ ਔਰ ਹਵਾਈ ਹਦੂਦ ਵੀ ਇਸਤੇਮਾਲ ਕੀਤੀਆਂ। ਇੱਥੋਂ ਤੀਕਰ ਕਿ ਪਾਕਿਸਤਾਨ ਵਿੱਚ ਵੀ ਆਏ ਰੋਜ਼ ਡਰੋਨ ਹਮਲਿਆਂ ਦਾ ਸਿਲਸਿਲਾ ਟੁਰ ਪਿਆ, ਜਿਹਦੇ ਵਿੱਚ ਆਮ ਪਾਕਿਸਤਾਨੀਆਂ ਦੀ ਵੱਡੀ ਤਾਦਾਦ ਵੀ ਮਾਰੀ ਜਾਂਦੀ। ਮੁਸ਼ਰਫ ਦੌਰ ਤੋਂ ਬਾਅਦ ਪੀਪਲਸ ਪਾਰਟੀ ਤੇ ਨੂਨ ਲੀਗ ਦੀ ਹਕੂਮਤ ਵਿੱਚ ਵੀ ਇਹ ਸਿਲਸਿਲਾ ਜਾਰੀ ਰਿਹਾ ਤੇ ਪਾਕਿਸਤਾਨ ਦਾ ਇਸ ਦਹਿਸ਼ਤਗਰਦੀ ਦੀ ਜੰਗ ਵਿੱਚ 70,000 ਤੋਂ ਵੱਧ ਜਾਨਾਂ ਔਰ ਅਰਬਾਂ ਡਾਲਰਸ ਦਾ ਨੁਕਸਾਨ ਵੀ ਹੋਇਆ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਮਰਾਨ ਖਾਨ ਔਰ ਤਹਿਰੀਕੇ ਇਨਸਾਫ ਦੇ ਇਸ ਸਾਰੇ ਮਾਮਲੇ ਵਿੱਚ ਕਿਰਦਾਰ ਬਾਰੇ ਦੱਸਾਂਗੇ। ਉਸ ਤੋਂ ਪਹਿਲਾਂ ਤੁਸੀਂ ਪਾਕਿਸਤਾਨ ਵਿੱਚ ਪੰਜਾਬੀ ਦੇ ਸਭ ਤੋਂ ਵੱਡੇ ਨੈਟਵਰਕ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ। ਡਰੋਨ ਹਮਲਿਆਂ ਦੀ ਤਾਰੀਖ ਉੱਤੇ ਗੱਲ ਕਰੀਏ ਤੇ ਇਸ ਦੌਰ ਵਿੱਚ ਵਾਹਿਦ ਸਿਆਸੀ ਜਮਾਤ ਤਹਿਰੀਕੇ ਇਨਸਾਫ ਸੀ ਜਿਹੜੀ ਡਰੋਨ ਹਮਲਿਆਂ ਤੇ ਅਮਰੀਕੀ ਮੁਦਾਖਲਤ ਦੇ ਖਿਲਾਫ ਆਵਾਜ਼ ਚੁੱਕਦੀ ਰਹੀ ਤੇ ਇਮਰਾਨ ਖਾਨ ਅਮਰੀਕੀ ਅਮਦਾਦ ਔਰ ਡਰੋਨ ਹਮਲਿਆਂ ਉੱਤੇ ਖੁੱਲ੍ਹ ਕੇ ਤਨਕੀਦ ਵੀ ਕਰਦੇ ਰਹੇ। एक महीने के अंदर ड्रोन अटैक्स अगर हुए, हम सारे पाकिस्तान में फर्क जगहों में नेटो के सप्लाईज बंद करेंगे। अगर फिर भी ना बंद हुए तो फिर तैयारी करें, हम सब इस्लामाबाद चलेंगे। इंशाअल्लाह अमेरिका पे प्रेशर डालेंगे कि जब तक आप ड्रोन नहीं रोकते हमारा एहतजाज सारे पाकिस्तान में जाएगा और शुरू होगा पख्तूनख्वा से इंशाअल्लाह। 2018 ਵਿੱਚ ਜਦੋਂ ਇਮਰਾਨ ਖਾਨ ਦੀ ਹਕੂਮਤ ਆਈ ਤੇ ਉਸ ਤੋਂ ਬਾਅਦ ਵੀ ਉਦੋਂ ਦੇ ਅਮਰੀਕੀ ਸਦਰ ਟਰੰਪ ਨੇ ਪਾਕਿਸਤਾਨ ਤੋਂ ਡੂ ਮੋਰ ਦਾ ਮੁਤਾਲਬਾ ਕੀਤਾ ਤੇ ਇਮਰਾਨ ਖਾਨ ਨੇ ਅਮਰੀਕਾ ਦੇ ਇਸ ਮੁਤਾਲਬੇ ਨੂੰ ਗੈਰ ਜ਼ਿੰਮੇਦਾਰਾਨਾ ਬਿਆਨ ਕਰਾਰ ਦਿੰਦੇ ਹੋਏ ਨੋ ਮੋਰ ਦੀ ਗੱਲ ਕੀਤੀ। ਫਿਰ ਇਸ ਤੋਂ ਬਾਅਦ ਅਕਵਾਮ ਮੁਤਹਿਦਾ ਦੀ ਜਨਰਲ ਅਸੈਂਬਲੀ ਦੇ ਇਜਲਾਸ ਵਿੱਚ ਰਲਤ ਵਾਸਤੇ ਇਮਰਾਨ ਖਾਨ ਅਮਰੀਕਾ ਦੇ ਦੌਰੇ ਤੇ ਗਏ ਤੇ ਸਦਰ ਟਰੰਪ ਨਾਲ ਮੀਟਿੰਗ ਔਰ ਆਪਣੀ ਪ੍ਰੈਸ ਕਾਨਫਰੰਸ ਵਿੱਚ ਵੀ ਉਹਨਾਂ ਵਾਜ਼ੇ ਅਲਫਾਜ਼ ਵਿੱਚ ਆਖਿਆ ਕਿ ਸਾਨੂੰ ਅਮਰੀਕਾ ਦੀ ਮਾਲੀ ਮਦਦ ਦੀ ਲੋੜ ਨਹੀਂ, ਅਸੀਂ ਬਰਾਬਰੀ ਦੀ ਬੁਨਿਆਦ ਉੱਤੇ ਤਾਲੁਕ ਰੱਖਣਾ ਚਾਹੁੰਦੇ ਹਾਂ। ਹੁਣ ਜਦ ਅਮਰੀਕਾ ਨੇ ਅਫਗਾਨਿਸਤਾਨ ਤੋਂ ਇਨਖਲਾ ਦਾ ਫੈਸਲਾ ਕੀਤਾ ਤੇ ਨਵੀਂ ਬਹਿਸ ਸ਼ੁਰੂ ਹੋ ਗਈ ਕਿ ਕੀ ਪਾਕਿਸਤਾਨ ਇਸ ਤੋਂ ਬਾਅਦ ਵੀ ਅਮਰੀਕਾ ਨੂੰ ਆਪਣੀ 에ਅਰ ਬੇਸਿਸ ਤੇ ਹਵਾਈ ਹਦੂਦ ਇਸਤੇਮਾਲ ਕਰਕੇ ਡਰੋਨ ਹਮਲਿਆਂ ਦੀ ਇਜਾਜ਼ਤ ਦੇਗਾ। ਇਸ ਮਾਮਲੇ ਉੱਤੇ ਗੱਲ ਕਰਦਿਆਂ ਜਦ ਅਮਰੀਕੀ ਟੀਵੀ ਚੈਨਲ ਦੇ ਐਂਕਰ ਨੇ ਇਮਰਾਨ ਖਾਨ ਤੋਂ ਪੁੱਛਿਆ ਕਿ ਕੀ ਤੁਸੀਂ ਅਮਰੀਕਾ ਨੂੰ ਆਪਣੀ ਹਦੂਦ ਇਸਤੇਮਾਲ ਕਰਨ ਦਿਓਗੇ ਤੇ ਇਮਰਾਨ ਖਾਨ ਨੇ ਐਬਸੋਲੂਟਲੀ ਨਾਟ ਜਏ ਤਾਰੀਖੀ ਅੱਖਰ ਬੋਲੇ ਤੇ ਐਂਕਰ ਹੱਕਾ ਬੱਕਾ ਰਹਿ ਗਿਆ। Will you allow the American government to have CIA here in Pakistan to conduct cross-border counter-terrorism missions against Al-Qaeda, ISIS or the Taliban? Absolutely not. There's no way we're going to Seriously? allow any bases, any sort of action from Pakistani territory into Afghanistan. Absolutely not. ਇਸ ਦੌਰਾਨ ਪਾਕਿਸਤਾਨੀ ਕਿਆਦਤ ਨਾਲ ਗੱਲਬਾਤ ਕਰਨ ਲਈ CIA ਦੇ ਚੀਫ ਨੇ ਪਾਕਿਸਤਾਨ ਦਾ ਖੁਫੀਆ ਦੌਰਾ ਵੀ ਕੀਤਾ, ਲੇਕਿਨ ਇਮਰਾਨ ਖਾਨ ਹਕੂਮਤ ਆਪਣੇ ਮੌਕਫ ਉੱਤੇ ਡਟੀ ਰਹੀ ਤੇ ਵੱਡੇ ਖਾਂ ਹੋਰਾਂ ਅਸੈਂਬਲੀ ਦੇ ਫਲੋਰ ਉੱਤੇ ਦੱਸਿਆ ਕਿ ਅਸੀਂ ਕਿਸੇ ਸੂਰਤ ਅਮਰੀਕਾ ਨੂੰ ਆਪਣੀ ਹਦੂਦ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। हमारा 30 साल से बैठा हुआ है लंदन के अंदर एक दहशतगर्द, उसको ड्रोन मारेंगे तो क्या वो इजाजत दे देंगे? मैं अब सोचिए अगर इंग्लैंड में हम ड्रोन अटैक कर दें उसके ऊपर तो क्या इजाजत देंगे वो हमें? तो अगर वो नहीं इजाजत देंगे, मुझे कोई इंस्टेंस बता दें कि आपके मुल्क, आप उनकी मदद कर रहे हैं, आप अपने आपके लोग मर रहे हैं उनके लिए, और वो आप ही को बमबारी कर रहे हैं आपके मुल्क में। इसकी कोई दुनिया में मिसाल है? मेरे से पूछा गया जी कि आप पाकिस्तान बेसिस देगा अमेरिका को, पर देखिए मैं अगला सवाल तो उससे ये पूछूं कि जब हमने इतनी सर्विस दी, 70,000 लोग हमारे गए, $150 अरब हमने अपने मुल्क का नुकसान कर दिया, क्या उन्होंने हमारी तारीफ की? क्या उन्होंने एक्नॉलेज किया कि कितनी कुर्बानी दी है पाकिस्तान ने? कोई दुनिया में मुल्क है जिसने किसी और के लिए इतनी कुर्बानी दी हो? उन्होंने उल्टा बुरा भला कहा, दोगले हो तुम। उन्होंने कहा जी अफगानिस्तान में दोगली गेम खेल, अफगानिस्तान की जंग नहीं जीत रहे, वो भी हमारे पर डाल दिया।
यानी बजाय के अप्रिशिएट करना, उल्टा पाकिस्तान को बुरा भला कहा गया। तो स्पीकर साहब, इससे हमने एक सबक सीखा, कभी इस कौम ने किसी के लिए किसी खौफ से हमने अपनी सॉवरेंटी के ऊपर कॉम्प्रोमाइज नहीं करना। ड्रोन हमलियां दी शुरू तो अज तੀਕਰ ਦੀ ਤਾਰੀਖ ਵੇਖ ਕੇ ਸਾਬਿਤ ਹੋਇਆ ਕਿ ਇਮਰਾਨ ਖਾਨ ਪਹਿਲੇ ਦਿਨ ਤੋਂ ਇਸ ਮੌਕਫ ਉੱਤੇ ਕਾਇਮ ਨੇ ਕਿ ਸਾਨੂੰ ਅਮਰੀਕੀ ਮੁਦਾਖਲਤ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਤੇ ਇੰਜ ਦੇ ਹਮਲੇ ਕਿਸੇ ਸੂਰਤ ਬਰਦਾਸ਼ਤ ਨਹੀਂ ਹੋਣੇ ਚਾਹੀਦੇ। ਕਮ ਅਜ਼ ਕਮ ਇਸ ਮਾਮਲੇ ਵਿੱਚ ਖਾਂ ਹੋਰਾਂ ਕੋਈ ਯੂਟਰਨ ਨਹੀਂ ਲਿਆ ਤੇ ਸਾਬਿਤ ਕੀਤਾ ਕਿ ਉਹ ਕਿਸੇ ਵੀ ਦਬਾਅ ਵਿੱਚ ਆ ਕੇ ਆਪਣਾ ਮੌਕਫ ਨਹੀਂ ਬਦਲ ਸਕਦੇ ਤੇ ਕੌਮੀ ਸਲਾਮਤੀ ਉੱਤੇ ਕੋਈ ਸਮਝੌਤਾ ਨਹੀਂ ਕਰ ਸਕਦੇ।